Viewers, welcome back to News TV 84 break। तो बार ਹੁਣ ਅਸੀਂ ਗੱਲਬਾਤ ਕਰਾਂਗੇ ਸਰਦਾਰ ਹਰਪ੍ਰੀਤ ਸਿੰਘ ਜੀ ਨਾਲ, ਮੀਡੀਆ ਪਰਸਨੈਲਿਟੀ ਫਰਮ ਟੋਰਾਂਟੋ, ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। जी वीर जी, सब तो पहले थोड़े विचार लेने चाहांगे। जिस तरह बापू सूरत सिंह खालसा जी के जवाई ਅਤੇ ਬੀਬੀ ਸਰਵਿੰਦਰ ਕੌਰ ਦੇ ਪਤੀ ਸਤਵਿੰਦਰ ਸਿੰਘ ਭੋਲਾ ਜੀ ਨੂੰ ਸ਼ਿਕਾਗੋ 'ਚ ਅਣਪਛਾਤੇ ਬੰਦਿਆਂ ਨੇ ਚਾਕੂ ਮਾਰ ਕੇ ਮਾਰ ਦਿੱਤਾ, ਉਹਨਾਂ ਨੇ ਕਤਲ ਕਰ ਦਿੱਤਾ। ਤੁਸੀਂ ਇਸ ਇਨਸੀਡੈਂਟ ਬਾਰੇ ਕੀ ਕਹਿਣਾ ਚਾਹੋਗੇ? ਤੁਹਾਨੂੰ ਕੀ ਲੱਗਦਾ ਹੈ ਕਿ ਇਸ ਪਿੱਛੇ ਕੌਣ ਹੈ? ਇਸ ਬਾਰੇ ਸਾਨੂੰ ਜਾਣਕਾਰੀ ਦਿਓ ਜੀ। ਪਹਿਲੀ ਗੱਲ ਤਾਂ ਹਮੇਸ਼ਾ ਇਹ ਨਿਕਲਦੀ ਹੁੰਦੀ ਹੈ ਕਿ ਬਹੁਤ ਮੰਦਭਾਗੀ ਘਟਨਾ ਸੀ ਜੀ, ਤੇ ਇਹ ਕਿਤੇ ਨਾ ਕਿਤੇ ਜਾ ਕੇ ਸਾਡਾ ਇੱਕ ਵਿਹਾਰਕ ਜਿਹਾ ਸੁਨੇਹਾ ਵੀ ਬਣ ਜਾਂਦਾ। ਹਮੇਸ਼ਾ ਹੀ ਇਸੇ ਚੀਜ਼ ਤੇ ਹੁੰਦੀ ਆ ਗੱਲ ਕਿ ਬਹੁਤ ਮੰਦਭਾਗੀ ਸੀ, ਬਹੁਤ ਦੁਖਦਾਈ ਘਟਨਾ ਸੀ ਜੀ, ਜਿਹੜਾ ਕਿ ਅਸੀਂ ਕਹਿੰਦੇ ਆ ਤੇ ਆਬਵੀਅਸਲੀ ਫਾਰਮਲੀ ਸਾਨੂੰ ਕਹਿਣਾ ਵੀ ਪੈਂਦਾ। ਪਰ ਇਹਦੇ ਪਿੱਛੇ ਮੈਂ ਜਦੋਂ ਸਰਦਾਰ ਸਾਹਿਬ ਦੀਆਂ ਜਿਹੜੀਆਂ ਕਵਿਤਾਵਾਂ ਵੀ ਨੇ, ਵਾਰਸ ਲਾਸ਼ਾਂ ਦਾ ਉਹਨਾਂ ਨੇ ਇੱਕ ਕਵਿਤਾ ਲਿਖੀ ਸੀਗੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਬਾਬਤ ਜੀ। ਉਹ ਕਾਫੀ ਲੰਬੀ ਜਿਹੜੀ ਕਵਿਤਾ ਹੈਗੀ, ਪਰ ਮੈਂ ਕੁਝ ਇੱਕ ਜਿਹੜੀਆਂ ਗੱਲਾਂ ਨੇ ਉਹ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗਾ ਜਿਹੜੀਆਂ ਉਹਨਾਂ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਹੋ ਕੇ ਲਿਖੀਆਂ ਸਨ। ਇੱਕ ਰਾਤ ਵੀਰਾਨੀ ਵਿੱਚ ਹਵਾਵਾਂ ਸ਼ੂਕਦੀਆਂ, ਉੱਡਦੀ ਸੀ ਧੂੜ ਜਿਹੀ ਜੀਪਾਂ ਸਨ ਕੂਕਦੀਆਂ, ਬਸ ਸਾਂਝ ਸਵੇਰੇ ਹੀ ਕੋਈ ਸੁਘੜ ਸਿਆਣਾ ਜਿਹਾ ਫਿਰ ਲੱਭਦਾ ਮਿੱਤਰਾਂ ਨੂੰ ਸ਼ਮਸ਼ਾਨ ਘਾਟ ਅੰਦਰ। ਇਹ ਮਿੱਤਰ ਸਾਰੇ ਹੀ ਅਣਜਾਣ ਸੀ ਉਸ ਲਈ, ਅੱਖੀਆਂ ਦਾ ਨੂਰ ਅਤੇ ਜਿੰਦ ਜਾਨ ਸੀ ਉਸ ਲਈ। ਉਸ ਬੈਠੇ ਬੈਠੇ ਨੂੰ ਸੂਰਜ ਚੜ ਆਇਆ ਜਦ, ਪੱਥਰ ਜਿਹੀ ਮੂਰਤ ਨੇ ਬੂਹਾ ਖੜਕਾਇਆ ਤਦ। ਕਿੱਧਰ ਨੂੰ ਰਾਹ ਭੁੱਲ ਕੇ ਇਸ ਜਗ੍ਹਾ 'ਚ ਆ ਬੈਠਾ, ਡਰ ਜੰਮਣ ਮਰਨੇ ਦਾ ਉੱਕਾ ਹੀ ਲਾ ਬੈਠਾ। ਉੱਠ ਸੁਘੜ ਸਿਆਣੇ ਨੇ ਤੱਕ ਕੇ ਉਸ ਮੂਰਤ ਨੂੰ, ਬਾਬੇ ਜਿਹੀ ਸੂਰਤ ਨੂੰ ਝੱਟ ਫਤਿਹ ਬੁਲਾ ਦਿੱਤੀ ਤੇ ਪੁੱਛੇ ਸਵਾਲ ਜਿਹਾ ਮੁੰਦਾਵਣੀ ਪਾ ਦਿੱਤੀ। ਇਹ ਥੋੜੇ ਜਿਹੇ 2-3 ਸਟੈਂਜੇ ਜਿਹੜੇ ਸੀਗੇ, ਪਹਿਰੇ ਸੀਗੇ, ਟੱਪੇ ਸੀ, ਜੋ ਮਰਜ਼ੀ ਅਸੀਂ ਕਹਿ ਦਈਏ, ਇਹ ਕਵਿਤਾ ਦਾ ਸ਼ੁਰੂਆਤ। ਔਰ ਅਖੀਰ ਦੇ ਵਿੱਚ ਜਿਹੜੀਆਂ ਮੈਂ 3-4 ਹੋਰ ਜਿਹੜੀਆਂ ਲਾਈਨਾਂ ਉਹ ਜ਼ਰੂਰ ਪੜ੍ਹਨੀਆਂ ਚਾਹਾਂਗਾ। ਜ਼ਾਲਮ ਅੱਗੇ ਝੁਕਣਾ ਨਹੀਂ, ਲਾਲਚ ਵਿੱਚ ਰੁਕਣਾ ਨਹੀਂ, ਮੰਨੂ ਦੇ ਦਾਤਰ ਤੋਂ ਸਿੱਖਾਂ ਨੇ ਮੁਕਣਾ ਨਹੀਂ, ਰੋਸ਼ਨ ਜ਼ਮੀਰਾਂ ਨੂੰ ਜ਼ਾਲਮ ਨੇ ਟੁਕਣਾ ਨਹੀਂ, ਜ਼ੁਲਮ ਨੂੰ ਰੋਕਣ ਲਈ ਜੇ ਤੇਗ ਉਠਾਵਾਂਗੇ, ਮਜ਼ਲੂਮ ਨਿਤਾਣਿਆਂ ਦੇ ਵਾਰਸ ਖਵਾਵਾਂਗੇ, ਤਾਂ ਹੀ ਗੁਰਚਰਨਾਂ ਵਿੱਚ ਉਜਲੇ ਮੁਖ ਜਾਵਾਂਗੇ। ਬਹੁਤ ਦੇਰ ਪਹਿਲਾਂ ਦੀ ਜਿਹੜੀ ਇਹ ਫਰਵਰੀ 2014 ਦੇ ਕਿਸੇ ਵੰਗਾਰ ਜਿਹੜਾ ਮੈਗਜ਼ੀਨ ਆ ਉਹਦੇ ਵਿੱਚ ਇਹ ਛਪੀ ਆ। ਔਰ ਅੱਜ ਲੱਗਦਾ ਕਿ ਉਹ ਜਿਹੜੀ ਸੱਚੀ ਹੋਈ ਆ ਇਹ ਗੱਲ ਕਿ ਜ਼ਾਲਮ ਅੱਗੇ ਝੁਕਣਾ ਨਹੀਂ, ਲਾਲਚ ਵਿੱਚ ਰੁਕਣਾ ਨਹੀਂ। ਹੁਣ ਬਾਪੂ ਸੂਰਤ ਸਿੰਘ ਖਾਲਸਾ ਦੀ ਜਿਹੜੀ 16 ਜਨਵਰੀ ਤੋਂ ਇੱਕ ਮਰਨ ਵਰਤ ਦੇ ਉੱਤੇ ਉਹ ਬੈਠੇ ਨੇ, ਕਿਸ ਚੀਜ਼ ਦੇ ਲਈ? ਕਿ ਉਹ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੀ ਉਹ ਗੱਲ ਕਰਦੇ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਮੁਸਲਮਾਨ ਨੇ, ਚਾਹੇ ਉਹ ਹਿੰਦੂ ਨੇ, ਭਾਵੇਂ ਕਿ ਸ਼ੁਰੂ ਵਿੱਚ ਇਹ ਪ੍ਰਚਾਰਿਆ ਗਿਆ ਕਿ ਉਹ ਜਿਹੜੇ ਸਿੱਖ ਕੈਦੀ ਸਨ ਉਹਨਾਂ ਦੀ ਰਿਹਾਈ ਦੇ ਬਾਬਤ ਉਹਨਾਂ ਨੇ ਇਹ ਮਰਨ ਵਰਤ ਰੱਖਿਆ। ਕਿ ਅੱਜ ਸਾਨੂੰ ਇੰਜ ਨਹੀਂ ਲੱਗਦਾ ਕਿ ਬਾਪੂ ਸੂਰਤ ਸਿੰਘ ਨੇ ਜੋ ਭਾਈ ਕਨ੍ਹਈਆ ਜੀ ਵਾਲਾ ਇਤਿਹਾਸ ਦੁਹਰਾ ਦਿੱਤਾ ਕਿ ਸਮੂਹ ਜਿਹੜੇ ਲੋਕ ਨੇ, ਸਮੂਹ ਉਹ ਜਿਹੜੇ ਬੰਦੀ ਨੇ, ਕੈਦੀ ਨੇ, ਜਿਹੜੀਆਂ ਆਪਣੀਆਂ ਪੂਰੀਆਂ ਕਰ ਚੁੱਕੇ ਨੇ ਜਿਹੜੀਆਂ ਉਹਨਾਂ ਦੀਆਂ ਸੈਂਟੈਂਸਿਸ ਨੇ, ਤਾਂ ਵੀ ਅਜੇ ਵੀ ਉਹ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਨੇ। ਦੂਸਰੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਅਸੀਮਾਨੰਦ ਵਰਗੇ ਜਿਹੜੇ ਲੋਕ ਨੇ ਉਹਨਾਂ ਦੀਆਂ ਬੇਲਸ ਹੋ ਰਹੀਆਂ ਨੇ, ਮਾਇਆ ਕੜਨਾਨੀ ਵਰਗੀਆਂ ਜਿਹੜੀਆਂ ਅਸੀਂ ਇਹ ਕਹਾਂਗੇ ਕਿ ਰਾਖਸ਼ਸ ਬਿਰਤੀ ਵਾਲੇ ਜਿਹੜੇ ਲੋਕ ਨੇ, ਜਿਨ੍ਹਾਂ ਨੇ 90 ਬੰਦੇ ਜਿਹੜੇ ਸੀਗੇ ਉਹ ਮਾਰ ਮੁਕਾਏ, 90 ਪਰਿਵਾਰਾਂ ਦਾ ਉਹਨਾਂ ਨੇ ਘਾਣ ਕੀਤਾ ਹੋਏਗਾ। ਔਰ ਇਹਨਾਂ ਦੀ ਆਪਣੀ ਕੋਰਟ ਨੇ ਇਹ ਕਿਹਾ ਕਿ 28 ਸਾਲ ਜਿਹੜੀ ਆ ਉਹਨੂੰ ਸਜ਼ਾ ਹੋਵੇ। ਔਰ ਕੀ ਕਾਰਨ ਨੇ ਕਿ 1.5 ਸਾਲ ਤੋਂ ਬਾਅਦ ਉਹ ਬਾਹਰ ਨੇ। 1.5 ਸਾਲ ਦੇ ਵਿੱਚ ਉਹ 53 ਵਾਰੀ, 50 ਤੋਂ ਉੱਪਰ ਵਾਰੀ ਉਹ ਜਿਹੜੀਆਂ ਆਪਣੀਆਂ ਪੈਰੋਲ ਦੇ ਉੱਤੇ ਆਈ ਹੋਈ ਹੈ। ਔਰ ਕਦੀ ਉਹਦਾ ਢਿੱਡ ਦੁਖਦਾ, ਕਦੀ ਉਹਨੂੰ ਛਿੱਕਾਂ ਆਉਂਦੀਆਂ, ਕਦੀ ਉਹਨੂੰ ਬੱਚੇ ਦਾ ਕੋਈ ਫਿਕਰ ਹੋ ਜਾਂਦਾ, ਕਦੀ ਬਿਮਾਰ ਹੋ ਜਾਂਦੀ ਆ। ਪਰ ਇਹ ਚੀਜ਼ਾਂ ਹੁਣ ਜਦੋਂ ਅਸੀਂ ਆਪਣੇ ਕੈਦੀਆਂ ਦੇ ਉੱਤੇ ਦੇਖਦੇ ਹਾਂ, 20 ਸਾਲ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬਿਨਾਂ ਇੱਕ ਪੈਰੋਲ ਤੋਂ, ਉਹਨਾਂ ਦੇ ਵਿੱਚ ਉਹਨਾਂ ਦੇ ਮਾਪੇ ਗੁਜ਼ਰ ਗਏ ਨੇ, ਉਹਨਾਂ ਦੇ ਵਿੱਚ ਉਹਨਾਂ ਦੇ ਧੀਆਂ ਪੁੱਤਾਂ ਦੇ ਜਿਹੜੇ ਵਿਆਹ ਹੋ ਚੁੱਕੇ ਨੇ, ਔਰ ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ।
ਕਿਸੇ ਮਿਰਗ ਦੇ ਉੱਤੇ ਨਹੀਂ ਉਹਨਾਂ ਨੂੰ ਜਾਣ ਦਿੱਤਾ ਗਿਆ, ਕਿਸੇ ਦੀ ਮੌਤ ਉੱਤੇ ਨਹੀਂ ਉਹਨਾਂ ਨੂੰ ਜਾਣ ਦਿੱਤਾ ਗਿਆ। ਦੂਸਰੇ ਪਾਸੇ ਸਾਡੇ ਸਾਹਮਣੇ ਆ ਕਿ ਅਸੀਮਾਨੰਦ ਵਰਗੇ ਜਿਹੜੇ ਕਾਤਲ ਹਥਿਆਰੇ ਨੇ, ਜਿਨ੍ਹਾਂ ਨੇ ਬੰਬ ਬਲਾਸਟ ਕੀਤੇ ਨੇ, ਜਿਹੜੇ ਸਮਝੌਤਾ ਐਕਸਪ੍ਰੈਸਾਂ ਦੇ ਵਿੱਚ, ਜਿਨ੍ਹਾਂ ਨੇ ਮਾਇਆ ਕੁੜਨਾਨੀ ਵਰਗੀਆਂ ਜਿਹੜੀਆਂ ਔਰਤਾਂ ਨੇ, ਜਿਹੜੀਆਂ ਮੋਦੀ ਦੀਆਂ ਖਾਸ ਚਹੇਤੀਆਂ ਨੇ, ਉਹਦੀ ਮਿਨਿਸਟਰੀ ਦੇ ਵਿੱਚ ਵੀ ਸਨ, ਉਹਦੀ ਜਿਹੜੀ ਅਸੈਂਬਲੀ ਦੀਆਂ ਜਿਹੜੀਆਂ ਭਰਤੀ ਕੀਤੇ ਹੋਏ ਲੋਕਾਂ ਦੇ ਜਿਹੜੇ ਨੁਮਾਇੰਦੇ, ਉਹਨਾਂ ਦੇ ਵਿੱਚ ਇੱਕ ਔਰਤ ਇਹ ਆਉਂਦੀ ਆ। ਨੋਡਾ ਪਾਟਿਆ ਦੇ ਵਿੱਚ 90 ਲੋਕਾਂ ਦਾ ਇਹਨਾਂ ਨੇ ਕਤਲ ਕੀਤਾ ਜੀ। ਹੁਣ ਜੇ ਅਸੀਂ ਇਹ ਕਵਿਤਾ ਦਾ ਉਹ ਐਂਡ ਉਹ ਦੇਖਦੇ ਹਾਂ ਤੇ ਬਾਪੂ ਸੂਰਜ ਸਿੰਘ ਹੁਣਾਂ ਦੇ ਨਾਲ ਜਾ ਜੁੜਦਾ, ਕਿਉਂਕਿ ਉਹ ਨਾ ਝੁਕੇ ਨੇ, ਨਾ ਉਹ ਵਿਕੇ ਨੇ, ਨਾ ਉਹ ਰੁਕੇ ਨੇ। ਉਹ ਉਸੇ ਤੀਬਰਤਾ ਦੇ ਨਾਲ, ਜਿਸ ਤਰੀਕੇ ਦੇ ਨਾਲ, ਜਿਸ ਤੀਬਰਤਾ ਦੇ ਨਾਲ ਉਹਨਾਂ ਨੇ ਪਹਿਲੇ ਦਿਨ ਇਹ ਸੰਘਰਸ਼ ਸ਼ੁਰੂ ਕੀਤਾ ਸੀਗਾ, ਅੱਜ ਵੀ, ਚਾਹੇ ਕਿ ਜਦੋਂ ਇਹ ਖਬਰ ਵੀ ਆਈ ਹੈ ਕਿ ਜਿਹੜੇ ਸਤਵਿੰਦਰ ਸਿੰਘ ਭੋਲਾ ਦਾ ਕਤਲ ਹੋ ਗਿਆ। ਔਰ ਇੱਕ ਚੀਜ਼ ਹੋਰ ਦੇਖਣ ਵਾਲੀ ਹੈ ਕਿ 16 ਜਨਵਰੀ ਨੂੰ ਇਹ ਸੰਘਰਸ਼ ਸ਼ੁਰੂ ਕੀਤਾ ਜਾਂਦਾ ਔਰ 16 ਅਗਸਤ 17 ਅਗਸਤ ਦੀ ਜਿਹੜੀ ਰਾਤ ਹੈ ਉਹਦੇ ਵਿੱਚ ਸਰਦਾਰ ਸਤਵਿੰਦਰ ਸਿੰਘ ਭੋਲਾ ਦਾ ਕਤਲ ਹੁੰਦਾ। ਭਾਵੇਂ ਕਿ ਅਸੀਂ ਗੁਣਾ ਘਟਾਓ ਦੇ ਵਿੱਚ ਨਹੀਂ ਜਾਣਾ ਕਿ 7 ਮਹੀਨਿਆਂ ਦੇ ਬਾਅਦ ਇਹ ਕਤਲ ਹੁੰਦਾ, ਹੋ ਸਕਦਾ ਚਾਹੇ 36 ਦਿਨਾਂ ਬਾਅਦ ਵੀ ਕਤਲ ਹੁੰਦਾ, ਪਰ ਕਤਲ ਦੇ ਪਿੱਛੇ ਇੱਕ ਮੋਟਿਵ ਇਹੀ ਹੈ ਜਿਹੜਾ ਕਿ ਅੱਜ ਸਾਡੇ ਦਿਮਾਗ ਦੇ ਵਿੱਚ ਜਾਂ ਬਹੁਤ ਸਾਰੇ ਜਿਹੜੇ ਸਿੱਖ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਆਉਂਦੀ ਹੋਏਗੀ ਕਿ ਇਸ ਕਤਲ ਦਾ ਜਿਹੜਾ ਲਿੰਕ ਆ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਬਾਪੂ ਸੂਰਤ ਸਿੰਘ ਦੀ ਜਿਹੜੀ ਪੀਸਫੁਲ, ਜਿਹੜੀ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਆ, ਉਹਦੇ ਨਾਲ ਕਿਤੇ ਨਾ ਕਿਤੇ ਰਿਲੇਟ ਹੁੰਦਾ। ਇਹ ਅਸੀਂ ਗੱਲ ਕਰਦੇ ਆ ਆਪਣੇ ਸਿੱਖਾਂ ਦੀ ਕਿ ਸਾਡੇ ਵਿੱਚ ਪਹਿਲਾ ਪ੍ਰਭਾਵ ਇਹ ਜਾ ਰਿਹਾ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਹੈ ਉਹ ਭਾਰਤੀ ਏਜੰਸੀਆਂ ਦਾ ਹੋਏਗਾ। ਹੁਣ ਦੂਸਰੇ ਪਾਸੇ ਇਹੋ ਜਿਹਾ ਵਰਤਾਰਾ ਜਾਂ ਇਹੋ ਜਿਹੀਆਂ ਸੋਚ ਜਿਹੜੀਆਂ ਨੇ, ਜੇਕਰ ਯਾਦ ਹੋਵੇਗਾ ਕਿ 22 ਮਈ ਨੂੰ ਇੱਕ ਰੈਲੀ ਹੋਈ ਸੀਗੀ, ਉਹਨਾਂ ਦੇ ਵਿੱਚ ਰੋਜ਼ਵਿਲ ਦੇ ਵਿੱਚ ਇਹ ਰੈਲੀ ਹੋਈ ਸੀਗੀ, ਜਿਹਦੇ ਵਿੱਚ ਕਿ ਉੱਥੋਂ ਦੇ ਪ੍ਰੀਸਟ ਸਨ ਜੋਸ਼ੂਆ ਲਿਕਟਰ। ਉਹਨਾਂ ਨੇ ਇਹ ਸਪੀਚ ਇੱਕ ਤਾਂ ਉਹਨਾਂ ਨੇ ਪ੍ਰੇ ਕੀਤੀ ਸੀ ਉਸ ਟਾਈਮ ਦੇ ਉੱਤੇ ਕਿ ਬਾਪੂ ਸੂਰਤ ਸਿੰਘ ਜਿਹੜੇ ਨੇ ਉਹਨਾਂ ਦੀ ਸਿਹਤਯਾਬੀ ਦੇ ਲਈ ਉਹ ਪ੍ਰੇ ਕੀਤਾ ਸੀ। ਪਰ ਹੁਣ ਜਦੋਂ ਸਰਦਾਰ ਸਤਵਿੰਦਰ ਸਿੰਘ ਭੋਲਾ ਦਾ ਕਤਲ ਕੀਤਾ ਗਿਆ ਤੇ ਉਹਨਾਂ ਨੇ ਵੀ ਇਹ ਗੱਲ ਨੂੰ ਜ਼ਾਹਰ ਕੀਤਾ ਕਿ ਕਿਤੇ ਨਾ ਕਿਤੇ ਇਹ ਜਿਹੜਾ ਬਾਪੂ ਸੂਰਤ ਸਿੰਘ ਦੀ ਜਿਹੜੀ ਪੀਸਫੁਲ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਆ, ਇਹ ਕਤਲ ਜਿਹੜਾ ਹੈਗਾ ਉਸ ਸੰਘਰਸ਼ ਦੇ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ। ਹੁਣ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਉਣ ਵੀ, ਜਿਵੇਂ ਕਿ ਪਹਿਲਾਂ ਕਿਹਾ ਗਿਆ ਸੀਗਾ ਕਿ ਹੋ ਸਕਦਾ ਕਿ ਇਹ ਕਤਲ ਇੱਕ ਲੁੱਟ ਖਸੁੱਟ ਦੀ ਵਾਰਦਾਤ ਹੋਵੇ, ਪਰ ਉਹ ਚੀਜ਼ ਜਿਹੜੀ ਹੈਗੀ ਆ ਉਹ ਨਹੀਂ ਲੱਗ ਰਹੀ, ਕਿਉਂਕਿ ਸਰਦਾਰ ਸਤਵਿੰਦਰ ਸਿੰਘ ਭੋਲਾ ਦਾ ਨਾ ਤਾਂ ਕੋਈ ਪਰਸ ਚੋਰੀ ਕੀਤਾ ਗਿਆ, ਬਟੂਆ ਕੋਈ ਚੋਰੀ ਨਹੀਂ ਕੀਤਾ ਗਿਆ, ਉਹਨਾਂ ਦੇ ਵਿੱਚ ਹਜ਼ਾਰਾਂ ਡਾਲਰ ਵੀ ਸਨ, ਉਹ ਕਤਲ ਦੇ ਵੇਲੇ ਚੋਰੀ ਨਹੀਂ ਕੀਤੇ ਗਏ। ਸੋ ਕੋਈ ਨਾ ਕੋਈ ਜਿਹੜਾ ਕਾਰਨ ਆ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਹਿੰਦੂਤਵੀ ਨੇ ਜਾਂ ਹਿੰਦੁਸਤਾਨੀ ਜਿਹੜੀਆਂ ਏਜੰਸੀਆਂ ਦਾ ਹੱਥ ਕਿਤੇ ਨਾ ਕਿਤੇ ਇਹਦੇ ਵਿੱਚ ਜਿਹੜਾ ਹੈਗਾ ਉਹ ਨਿਕਲੇ। ਪਰ ਇਹ ਬਹੁਤ ਵਾਕਈ ਇਹ ਮੰਦਭਾਗੀ ਘਟਨਾ ਵੀ ਆ। ਪਰ ਉਸ ਤੋਂ ਬਾਅਦ ਵੀ ਜਦੋਂ ਬਾਪੂ ਸੂਰਤ ਸਿੰਘ ਇਹ ਕਹਿ ਰਹੇ ਨੇ ਕਿ ਠੀਕ ਆ, ਮੇਰੇ ਲਈ ਉਹ ਮੇਰੇ ਬੱਚਿਆਂ ਤੋਂ, ਮੇਰੇ ਪੁੱਤਰਾਂ ਤੋਂ ਵੱਧ ਸੀ, ਪਰ ਇਸ ਕਤਲ ਦੇ ਨਾਲ, ਇਸ ਮੌਤ ਦੇ ਨਾਲ ਸੰਘਰਸ਼ ਦੇ ਉੱਤੇ ਕੋਈ ਅਸਰ ਨਹੀਂ ਪਏਗਾ। ਤੇ ਜੋ ਸਤਵਿੰਦਰ ਸਿੰਘ ਭੋਲਾ ਨੇ ਇਹ ਕਵਿਤਾ ਲਿਖੀ ਸੀਗੀ, ਉਹ ਮੈਨੂੰ ਇਹ ਲੱਗਦਾ ਕਿ ਉਹ ਬਿਲਕੁਲ ਇਨ ਬਿਨ ਬਾਪੂ ਸੂਰਤ ਸਿੰਘ ਦੇ ਉੱਤੇ ਵੀ ਜਾ ਢੁਕੀ ਹੈ ਕਿ ਜ਼ਾਲਮ ਅੱਗੇ ਝੁਕਣਾ ਨਹੀਂ, ਲਾਲਚ ਵਿੱਚ ਰੁਕਣਾ ਨਹੀਂ, ਮੰਨੂ ਦੇ ਦਾਤਰ ਤੋਂ ਸਿੱਖਾਂ ਨੇ ਮੁਕਣਾ ਨਹੀਂ, ਰੋਸ਼ਨ ਜ਼ਮੀਰਾਂ ਨੂੰ ਜ਼ਾਲਮ ਨੇ ਟੁਕਣਾ ਨਹੀਂ, ਜ਼ੁਲਮ ਨੂੰ ਰੋਕਣ ਲਈ ਜੇ ਤੇਗ ਉਠਾਵਾਂਗੇ, ਮਜ਼ਲੂਮ ਨਿਤਾਣਿਆਂ ਦੇ ਵਾਰਸ ਅਖਵਾਵਾਂਗੇ, ਤਾਂ ਹੀ ਗੁਰਚਰਨਾਂ ਵਿੱਚ ਉਜਲੇ ਮੁਖ ਜਾਵਾਂਗੇ। ਲੱਗਦਾ ਕਿ ਇਸ ਤਰੀਕੇ ਨਾਲ ਉਹ ਗੁਰੂ ਚਰਨਾਂ ਦੇ ਵਿੱਚ ਆਪਣਾ ਮੁੱਖ ਜਿਹੜਾ ਹੈਗਾ ਉਜਲ ਕਰਕੇ ਜਾਣਗੇ। ਜੀ ਥੈਂਕ ਯੂ ਸੋ ਮਚ ਆਪਣੇ ਵਿਚਾਰਾਂ ਦੇ ਲਈ ਵੀ ਜੀ, ਕਿਉਂਕਿ ਅਸੀਂ ਵੀ ਵੇਟ ਕਰਦੇ ਕਿ ਜਿਹੜੀ ਅਮਰੀਕਨ ਏਜੰਸੀਆਂ ਇਸ ਦੇ ਉੱਪਰ ਜਾਂਚ ਕਰ ਰਹੀਆਂ ਜਲਦ ਕਰਨ ਤਾਂ ਕਿ ਜਿਹੜੀ ਰਿਐਲਿਟੀ ਹੈ ਉਹ ਸਾਹਮਣੇ ਲੈ ਕੇ ਆ ਸਕੀਏ ਅਸੀਂ ਵੀ। ਤਾਂ ਵੀ ਜੀ ਥੈਂਕ ਯੂ ਸੋ ਮਚ ਫॉर ਦਿਸ ਇਨਫੋਰਮੇਸ਼ਨ। ਤੇ ਵੀ ਜਿਸ ਤਰ੍ਹਾਂ ਅਸੀਂ ਹੁਣ ਲੋਕਾਂ ਜਿਹੜੇ ਭੁਲੇਖੇ ਨੇ ਉਹ ਵੀ ਦੂਰ ਕਰਨੇ ਨੇ, ਜਿਸ ਤਰ੍ਹਾਂ 15 ਅਗਸਤ ਨੂੰ ਭਾਰਤ ਦੇ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ। ਆਈ ਨੋ ਟਾਈਮ ਟੂ ਟਾਈਮ ਆਪਾਂ ਭਾਰਤ ਦੀ ਆਜ਼ਾਦੀ ਦੀ, ਆਪਾਂ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਨੇ, ਪਰ ਜਿਸ ਤਰ੍ਹਾਂ ਸਾਡੇ ਨਾਲ 69 ਇਅਰਸ ਅਗੋ ਇਹਨਾਂ ਨੇ ਕਿਹੜੇ ਵਾਅਦੇ ਕੀਤੇ ਸੀ, ਇਕਰਾਰ ਕੀਤੇ ਸੀ, ਉਹਨਾਂ ਤੋਂ
ਤੋਂ ਉਲਟ ਅੱਜ ਭਾਰਤ ਦੇ ਵਿੱਚ ਭ੍ਰਿਸ਼ਟਾਚਾਰ, ਘੱਟ ਗਿਣਤੀਆਂ ਦਾ ਕਾਰਨ ਹੋ ਰਿਹਾ, ਧੱਕਾ ਹੋ ਰਿਹਾ, ਮੁਸਲਮਾਨਾਂ, ਸਿੱਖਾਂ, ਈਸਾਈਆਂ, ਦਲਿਤਾਂ ਦਾ ਪਰੇਸ਼ਾਨ ਹੋ ਰਹੇ ਨੇ, ਕਿੰਨਾ ਸਫਰ ਕਰ ਰਹੇ ਨੇ। ਆਪਾਂ ਜੈਨੋਸਾਈਡ ਦੇ ਬਾਰੇ ਵੀ ਗੱਲਬਾਤ ਕੀਤੀ, ਨਸਲਕੁਸ਼ੀ ਦੇ ਬਾਰੇ ਵੀ ਗੱਲ ਕੀਤੀ, ਕਿਸ ਤਰ੍ਹਾਂ ਹਿੰਦੂਤਵੀ ਤਾਕਤ ਨੇ ਪੂਰੀ ਤਰ੍ਹਾਂ ਸਿਰ ਚੁੱਕਿਆ ਹੋਇਆ। ਪਰ ਜਿਸ ਤਰ੍ਹਾਂ 15 ਅਗਸਤ ਲੰਘ ਕੇ ਗਿਆ ਹੈ, ਕਾਫੀ ਲੋਕਾਂ ਨੂੰ ਭੁਲੇਖੇ ਹੈ ਕਿ ਉਹ ਹਜੇ ਵੀ ਆਜ਼ਾਦ ਨੇ ਭਾਰਤ ਦੇ ਵਿੱਚ। ਅਸੀਂ ਚਾਹਾਂਗੇ ਕਿ ਤੁਸੀਂ ਇਸ ਆਜ਼ਾਦੀ ਬਾਰੇ ਸਾਡੇ ਦਰਸ਼ਕਾਂ ਨੂੰ 3-4 ਮਿੰਟ ਦੇ ਵਿੱਚ ਕੀ ਕਹਿਣਾ ਚਾਹੋਗੇ? ਪਹਿਲੀ ਗੱਲ, ਜਿਹੜੀਆਂ ਆਜ਼ਾਦੀ ਤੋਂ ਇੱਕ ਦਿਨ ਪਹਿਲਾਂ ਦੀ ਜੋ ਘਟਨਾ, ਇਹ ਖਾਸ ਤੌਰ ਦੇ ਉੱਤੇ ਜਿਹੜਾ ਜੰਤਰ ਮੰਤਰ ਸੀ ਜੀ, ਉਹਦੇ 'ਚ ਇੱਕ ਸਲੋਗਨ ਮੈਂ ਜਿਹੜਾ ਲੱਗਦਾ ਉਹ ਸੁਣਿਆ। ਉਹ ਕਹਿੰਦਾ, ਦੇਸ਼ ਕੇ ਸੈਨਿਕ ਸੜकों पर जी ये देश का बड़ा दुर्भाग्य है। ਇਹ ਇਸ ਤਰੀਕੇ ਦੇ ਨਾਲ ਉਹ ਨਾਰੇ ਲੱਗ ਰਹੇ ਸਨ। ਉਹ ਕੌਣ ਲਾ ਰਹੇ ਸਨ ਜੀ? ਉਹ ਨਾ ਸਿੱਖ ਲਾ ਰਹੇ ਸਨ, ਨਾ ਘੱਟ ਗਿਣਤੀਆਂ ਲਾ ਰਹੀਆਂ ਸਨ। ਉਹ ਨਾਰੇ ਲਾ ਰਹੇ ਸਨ ਲੋਕ ਜਿਨ੍ਹਾਂ ਨੇ ਉਸ ਮੁਲਕ ਦੀ ਸੋਵਰਨਟੀ ਦੀ ਰੱਖਿਆ ਦੇ ਲਈ, ਹੱਦਾਂ ਦੀ ਰੱਖਿਆ ਦੇ ਲਈ, ਉਹਦੀ ਆਜ਼ਾਦੀ ਦੇ ਲਈ ਜਿਹੜੀ ਆਪਣਾ ਬਲੀਦਾਨ ਵੀ ਦਿੱਤਾ, ਆਪਣਾ ਪਸੀਨਾ, ਖੂਨ ਪਸੀਨਾ ਜਿਹੜਾ ਹੈਗਾ ਉਹ ਵਹਾਇਆ। ਹਾਂਜੀ, ਉਹ ਪਿਛਲੇ 60-70 ਦਿਨਾਂ ਤੋਂ ਇਸੇ ਤਰੀਕੇ ਦੇ ਨਾਲ ਭੁੱਖ ਹੜਤਾਲ ਦੇ ਉੱਤੇ ਬੈਠੇ ਹੋਏ ਨੇ। ਪਰ ਉਹਨਾਂ ਦੇ ਕਹਿਣ ਮੁਤਾਬਕ, ਜਿਹੜੇ ਉਹਨਾਂ ਦੇ ਮੇਜਰ ਜਨਰਲ ਨੇ ਸਤਵੀਰ ਸਿੰਘ, ਉਹਨਾਂ ਦੇ ਕਹਿਣ ਮੁਤਾਬਕ ਕਿ ਉਹਨਾਂ ਨੂੰ ਅਖੀਰ ਦੇ ਵਿੱਚ ਫੋਨ ਕਰਨਾ ਪਿਆ ਡਿਫੈਂਸ ਮਿਨਿਸਟਰੀ ਦੇ ਵਿੱਚ ਜੀ, ਤੇ ਉਹ 60-70 ਦਿਨ ਤੋਂ ਉੱਥੇ ਭੁੱਖ ਹੜਤਾਲ ਦੇ ਉੱਤੇ ਬੈਠੇ ਹੋਏ ਸਨ। ਸੋ ਉਹਨਾਂ ਦਾ ਇਹ ਕਹਿਣਾ ਕਿ ਦੇਸ਼ ਕੇ ਸੈਨਿਕ ਸੜकों पर, ਔਰ ਦੂਸਰੇ ਲੋਕ ਬੋਲਦੇ ਸਨ, ਇਹ ਦੇਸ਼ ਦਾ ਬੜਾ ਦੁਰਭਾਗਿਆ ਹੈ। ਇਹ ਦੇਸ਼ ਦਾ ਦੁਰਭਾਗਿਆ, ਮੇਰਾ ਖਿਆਲ ਕਿ ਉਸ ਦੇਸ਼ ਦੇ ਵਿੱਚ, ਜਿਸ ਦੇਸ਼ ਦੇ ਵਿੱਚ ਉਹਨਾਂ ਦੇ ਆਪਣੇ ਜਿਹੜੇ ਅਫਸਰ ਨੇ, ਆਪਣੇ ਜਿਹੜੇ ਮੁਲਾਜ਼ਮ ਨੇ, ਖਾਸ ਕਰਕੇ ਫੌਜ ਦੇ ਮੁਲਾਜ਼ਮ, ਉਹ ਅੱਜ ਇਹਨਾਂ ਗੱਲਾਂ ਨੂੰ ਕਹਿੰਦੇ ਪਏ ਨੇ। ਤੇ ਜਿਹੜੀਆਂ ਮਾਈਨੋਰਟੀਜ਼ ਦੀ ਗੱਲ ਅਸੀਂ ਵਾਰ-ਵਾਰ ਕਰਦੇ, ਜਿਵੇਂ ਮੈਂ ਪਹਿਲਾਂ ਵੀ ਪਿਛਲੇ ਸਵਾਲ ਦੇ ਜਵਾਬ ਦੇ ਵਿੱਚ ਵੀ ਕਿਹਾ ਸੀ ਕਿ ਮਾਇਆ ਕੋਡਨਾਨੀ ਵਰਗੇ ਜਿਹੜੇ ਕਾਤਲ ਨੇ ਉਹ ਛੱਡੇ ਜਾ ਸਕਦੇ ਨੇ। ਹਾਂਜੀ ਜੀ, ਉਹਦੇ ਵਿੱਚ ਜਿਹੜੇ ਅਸੀਮਾਨੰਦ ਵਰਗੇ ਨੇ, ਸ਼ਰਧਾਨੰਦ ਵਰਗੇ ਨੇ, ਹੁਣ ਆਉਣ ਵਾਲੇ ਸਮੇਂ ਡੀਜੀ ਵਣਜਾਰਾ ਵੀ ਜਿਹੜਾ ਹੈਗਾ ਉਹਨੂੰ ਛੱਡ ਦਿੱਤਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਖਬਰਾਂ ਵੀ ਪੜਾਂਗੇ, ਪ੍ਰਗਿਆ ਭਾਰਤੀ ਵੀ ਛੱਡੀ ਗਈ ਆ। ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੀਕਾਂਤ ਪੁਰੋਹਿਤ ਵੀ ਛੱਡਿਆ ਜਾਏਗਾ। ਪਰ ਨਾਲ ਦੀ ਨਾਲ ਅੱਜ ਵੀ ਜਿਹੜਾ ਉਸ ਆਜ਼ਾਦ ਸੋ ਕਾਲਡ ਅਖੌਤੀ ਆਜ਼ਾਦੀ ਦੇ ਵਿੱਚ, ਜੇਕਰ ਤੁਸੀਂ ਚਾਹੇ ਉਹ ਤਹਿਲਕਾ ਲਾ ਲਓ, ਤਹਿਲਕਾ ਦੀਆਂ ਜੇਕਰ ਤੁਸੀਂ ਤਸਵੀਰਾਂ ਉਹ ਦੇਖੋਗੇ ਤੇ ਉਹਨਾਂ ਨੇ 4 ਬੰਦਿਆਂ ਦੀਆਂ ਪਿਕਚਰਾਂ ਲਾਈਆਂ ਨੇ, ਯਾਕੂਬ ਮੈਨਨ, ਦਾਊਦ ਇਬਰਾਹਿਮ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਔਰ ਬਾਲ ਠਾਕਰੇ। ਉਹਨੇ ਇਹ ਲਿਖਿਆ ਕਿ ਇਹਨਾਂ ਦੇ ਵਿੱਚੋਂ ਸਭ ਤੋਂ ਖਤਰਨਾਕ ਅੱਤਵਾਦੀ ਕਿਹੜਾ ਹੈ। ਹੁਣ ਇਹ ਵੀ ਸਭ ਨੂੰ ਪਤਾ ਕਿ ਯਾਕੂਬ ਮੈਨਨ ਨੂੰ ਇੱਕ ਬਲੀ ਦਾ ਬੱਕਰਾ ਬਣਾਇਆ ਗਿਆ ਉਸ ਕੋਰਟ ਦੇ ਵੱਲੋਂ, ਔਰ ਉਹਨੂੰ ਜਿਹੜਾ ਹੈਗਾ ਉਹਨੂੰ ਫਾਹੇ ਟੰਗਿਆ ਗਿਆ, ਜਦਕਿ ਉਹ ਇੱਕ ਗਵਾਹ ਦੇ ਤੌਰ ਦੇ ਉੱਤੇ ਜਿਹੜਾ ਨੇਪਾਲ ਤੋਂ ਇੱਧਰ ਲਿਆਂਦਾ ਗਿਆ ਸੀ, ਬਾਹਰਲੇ ਮੁਲਕਾਂ ਤੋਂ ਜਿਹੜਾ ਹੈਗਾ ਇੱਧਰ ਲਿਆਂਦਾ ਗਿਆ ਸੀ। ਸੋ ਬਾਰ-ਬਾਰ ਅਸੀਂ ਇਹ ਗੱਲਾਂ ਕਰਦੇ ਹਾਂ ਕਿ ਆਜ਼ਾਦੀ ਜਿਹੜੀ ਆ ਕੁਛ ਇੱਕ ਲੋਕਾਂ ਦੇ ਲਈ, ਕੁਛ ਇੱਕ ਕੌਮਾਂ ਦੇ ਲਈ ਸਿਰਫ ਉੱਥੇ ਆਜ਼ਾਦੀ ਹੈ। ਬਾਕੀ ਜਿਹੜੇ ਆਮ ਲੋਕ ਨੇ, ਚਾਹੇ ਜਿਹੜੇ ਗਰੀਬ ਨੇ ਜਾਂ ਜਿਹੜੇ ਦਲਿਤ ਨੇ ਜਾਂ ਜਿਹੜੇ ਮਾਈਨੋਰਟੀਜ਼ ਦੇ ਵਿੱਚ ਨੇ, ਸਿੱਖ ਨੇ, ਮੁਸਲਮਾਨ ਨੇ, ਨਾਗੇ ਨੇ, ਬੋਡੋ ਨੇ, ਐਸਮੀਜ਼ ਨੇ, ਕੋਈ ਵੀ ਤੁਸੀਂ ਲੈ ਲਓ, ਉਹਨਾਂ ਦੇ ਲਈ ਆਜ਼ਾਦੀ ਦਾ ਮੇਰੇ ਹਿਸਾਬ ਦੇ ਨਾਲ ਕੋਈ ਮਤਲਬ ਨਹੀਂ। ਹਾਂ, ਮੇਰੀ ਬਹੁਤ ਵਾਰ ਗੱਲ ਆਪਣੇ ਸਿੱਖਾਂ ਨਾਲ ਵੀ ਹੁੰਦੀ ਹੈ ਕਿ ਉੱਥੇ ਅਸੀਂ ਆਜ਼ਾਦ ਹਾਂ। ਹਾਂ, ਅਸੀਂ ਆਜ਼ਾਦ ਹਾਂ ਜੇਕਰ ਅਸੀਂ ਭਾਰਤੀ ਸਿੱਖ ਬਣ ਕੇ ਰਹਿਣਾ ਚਾਹੁੰਦੇ ਹਾਂ। ਜੇ ਅਸੀਂ ਸਿੱਖ ਭਾਰਤੀ ਬਣ ਕੇ ਰਹਿਣਾ ਚਾਹੁੰਦੇ ਹਾਂ ਤੇ ਫਿਰ ਉੱਥੇ ਆਜ਼ਾਦੀ ਨਾਂ ਦੀ ਕੋਈ ਚੀਜ਼ ਨਹੀਂ। ਆਜ਼ਾਦ ਉਹ ਨੇ, ਹਾਂ, ਵਿਕਰਮ ਵਰਗੇ, ਬਿਕਰਮਜੀਤ ਸਿੰਘ ਵਰਗੇ ਜਾਂ ਜਿਹੜੇ ਮਨਮੋਹਨ ਸਿੰਘ ਵਰਗੇ ਜਿਹੜੇ ਲੋਕ ਇਹ ਮੰਨਦੇ ਨੇ ਕਿ ਅਸੀਂ ਭਾਰਤੀ ਪਹਿਲਾਂ, ਸਿੱਖ ਬਾਅਦ ਚੋਂ ਆ, ਉਹ ਆਜ਼ਾਦ ਨੇ। ਪਰ ਜਿਹੜੇ ਜਨਰਲ ਸ਼ਵੇਗ ਸਿੰਘ ਵਰਗੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਿੱਖ ਪਹਿਲਾਂ ਆ ਤੇ ਭਾਰਤੀ ਬਾਅਦ ਚੋਂ ਆ, ਤੇ ਉਹਨਾਂ ਦਾ ਜਿਸ ਤਰੀਕੇ ਦੇ ਨਾਲ ਉਸ ਮੁਲਕ ਦੇ ਵਿੱਚ ਹਾਲ ਕੀਤਾ ਗਿਆ ਉਹ ਸਾਡੇ ਸਾਹਮਣੇ ਆ। ਸੋ ਆਜ਼ਾਦੀ ਦਾ ਕੰਪੈਰੀਜ਼ਨ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ। ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਸਕਦੀਆਂ, ਪਰ ਮੈਨੂੰ ਵੀ ਪਤਾ ਕਿ ਸਮਾਂ ਜਿਹੜਾ ਹੈਗਾ ਉਹ ਆਗਿਆ ਨਹੀਂ ਦਿੰਦਾ। ਸੋ ਮੈਂ ਇੰਨੀ ਕਿ ਤੁਹਾਡੇ ਅੱਗੇ ਇੱਕ ਸਵਾਲ ਹੀ ਛੱਡ ਕੇ ਜਾਣਾ ਕਿ ਤੁਸੀਂ ਮਹਿਸੂਸ ਕਰਨਾ ਕਿ ਆਜ਼ਾਦੀ ਹੈ ਕਿ ਨਹੀਂ ਹੈ। ਜੀ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਸ ਇਸ਼ੂ ਦੇ ਉੱਪਰ ਵੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਨਾਲ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ, ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।